ਤਬਲਾ ਤੇ ਇਹਦੇ ਨਾਲ ਸੁਰ ਹੋਣਾ, ਸੁਰਮੰਡਲ ਇਹਦੇ ਨਾਲ ਸੁਰ ਹੋਣਾ, ਵਾਇਲਨ ਇਹਦੇ ਨਾਲ ਸੁਰ ਹੋਣਾ। ਪਿੱਚ ਦਾ ਕਿੱਦਾਂ ਪਤਾ ਲੱਗੇਗਾ? ਇਹ ਪਿੱਚ ਹੋਏਗਾ ਤੇ ਹੋਏਗਾ ਨਾ, ਗਿਟਾਰ ਇਹਦੇ ਨਾਲ ਹੋ ਜਾਂਦੀ ਸੁਰ। ਅਗਰ ਇਹੀ ਬਸੁਰਾ ਹੋਇਆ ਤਾਂ ਫਿਰ ਉਹ ਜ਼ਾਹਰੀ ਬਾਤ ਆ, ਉਹ ਫਿਰ ਉਹਨਾਂ ਨੂੰ ਰਜਿਸਟ ਕਰਨਾ ਪੈਂਦਾ ਮਜਬੂਰੀ ਨੂੰ। ਬਾਂਸਰੀ ਇਹਦੇ ਨਾਲ ਬਣ ਜਾਂਦੀ ਹੈ। ਦੁਨੀਆ ਦਾ ਕੋਈ ਐਸਾ ਸਾਜ਼ ਨਹੀਂ ਜਿਹੜਾ ਇਹਦੇ ਤੋਂ ਬਾਹਰ ਹੋਵੇ। मैं 35 ਸਾਲ ਤੋਂ ਕਰ ਰਹੇ ਹਾਂ ਕੰਮ। ਪਾਣੇ ਬਾਜ਼ਾਰ ਦੇ ਵਿੱਚ ਮੁਹੰਮਦ ਆਰਿਫ ਜਲੰਧਰੀ ਨੇ, ਜਲੰਧਰ ਦੇ, ਉਹ ਮੇਰੇ ਉਸਤਾਦ ਨੇ ਤੇ ਉਹਨਾਂ ਦੇ ਕੋਲ ਮੈਂ ਕੰਮ ਸਿੱਖਿਆ। ਕੋਈ ਸੰਨ ਤੁਹਾਨੂੰ ਯਾਦ ਹੈ ਕਿ ਸੰਨ ਤੋਂ ਤੁਸੀਂ ਸ਼ੁਰੂ ਕੀਤਾ ਸੀ ਕੰਮ? 88 ਤੋਂ, ਯਾਨੀ ਕਿ ਪਹਿਲੇ ਦੀ ਹੈ ਗੱਲ। ਸਭ ਤੋਂ ਪਹਿਲੇ ਮੈਂ ਕੰਮ ਕਰਦਾ ਸੀ ਦਰਵਾਜ਼ਿਆਂ ਦਾ। ਅੱਛਾ। ਟਰੱਕਾਂ ਦੀਆਂ ਬਾਡੀਆਂ, ਬੱਸਾਂ ਦੀਆਂ ਬਾਡੀਆਂ ਦਾ ਉਹ ਮੈਂ ਕੰਮ ਕਰਦਾ ਸੀ। ਫਿਰ ਟੈਲੀਵਿਜ਼ਨਾਂ ਦੀਆਂ ਬਾਡੀਆਂ ਬਣਾਉਣੀਆਂ ਸ਼ੁਰੂ ਕਰਦੇ ਆ, ਫਿਰ ਰੇਡੀਓ ਦੀਆਂ ਬਾਡੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਲੱਕੜ ਦੀਆਂ। ਉਹ ਫਿਰ ਮੈਂ ਇਹਨਾਂ ਦੇ ਕੋਲ ਅਚਾਨਕ ਇਹਨਾਂ ਨੇ ਮੈਨੂੰ ਬੁਲਾਇਆ। ਮੇਰੇ ਉਸਤਾਦ ਸਾਹਿਬ ਜਿਹੜੇ ਸੀਗੇ ਉਹ ਚਲੇ ਗਏ ਦੁਬਈ। ਉਹ ਫਿਰ ਮੈਨੂੰ ਇਹਨਾਂ ਦੇ ਕੋਲ ਛੱਡ ਗਿਆ ਕਿ ਤੂੰ ਇੱਥੇ ਰਹਿ, ਇਹਨਾਂ ਦੇ ਕੋਲ ਕੰਮ ਸਿੱਖ। ਉਹ ਕਰਦਿਆਂ ਕਰਦਿਆਂ ਫਿਰ ਬਾਡੀਆਂ ਦੇ ਕੰਮ ਤੋਂ ਮੈਂ ਟਰੱਕਾਂ ਦੀਆਂ ਬਾਡੀਆਂ ਤੋਂ ਫਿਰ ਮੈਂ ਲੱਗ ਪਿਆ ਇੱਧਰ। ਉਹਨਾਂ ਨੇ ਮੈਨੂੰ ਇੱਕ ਦਿਨ ਹਾਰਮੋਨੀਅਮ ਦਿੱਤਾ ਤੇ ਯਾਰ ਇਹਦੀ ਬਾਡੀ ਬਣਾ। ਮੈਂ ਬਣਾਈ, ਉਹ ਬਹੁਤ ਅੱਛੀ ਲੱਗੀ ਕਿਉਂਕਿ ਸਾਰਾ ਕੰਮ ਤਾਂ ਮੈਂ ਪਹਿਲਾਂ ਹੀ ਜਾਣਦਾ ਸੀ। ਉਹਨਾਂ ਨੇ ਤਰੀਕਾਕਾਰ ਮੈਨੂੰ ਦੱਸਿਆ, ਮੈਂ ਬਣਾਈ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਤੂੰ ਸਾਡੇ ਕੋਲ ਹੀ ਕਰ ਕੰਮ, ਇਹਨਾਂ ਦਾ ਕੰਮ ਛੱਡ ਦੇ, ਰੇਡੀਓ ਦੀਆਂ ਟੈਲੀਵਿਜ਼ਨ ਦੀਆਂ ਬਾਡੀਆਂ ਦਾ। ਅੱਛਾ ਹੋਇਆ ਉਸਤਾਦ ਸਾਹਿਬ ਕਹਿੰਦੇ ਚਲੋ ਠੀਕ ਹੈ। ਇੱਥੇ ਕਰਦਿਆਂ ਜਿਹੜਾ ਕੰਮ ਦਿੰਦੇ ਹੈਗੇ ਫਿਰ ਮੈਂ ਕਰਦਾ ਰਿਹਾ। ਫਿਰ ਪਾਲਿਸ਼ ਦਾ ਕੰਮ ਸਿਖਾਇਆ ਉਹਨਾਂ ਨੇ। ਪਾਲਿਸ਼ ਤੋਂ ਬਾਅਦ ਫਿਰ ਹਾਰਮੋਨੀਅਮ ਬਣਾਉਣ ਦਾ ਮੁਕੰਮਲ ਦੱਸਿਆ ਉਹਨਾਂ ਨੇ। ਫਿਰ ਉਹਨਾਂ ਨੇ ਮੇਰੇ ਕੋਲ ਬਹੁਤ ਕੰਮ ਲਿਆ, ਯਾਨੀ ਕਿ ਉਸੇ ਦੁਕਾਨ 'ਚ, ਯਾਨੀ ਕਿ ਜਿਹੜਾ ਵੀ ਬੰਦਾ ਆਉਣਾ ਨਾ ਉਹਦੇ ਨਾਲ ਮੇਰੀ ਮੁਲਾਕਾਤ ਹੀ ਉਹਨਾਂ ਨੇ ਕਰਾਉਣੀ ਵੀ ਇਹਨਾਂ ਦੇ ਨਾਲ ਹੀ ਰਾਬਤਾ ਕਰੋ। ਉਸਤਾਦ ਜੀ ਬਜ਼ੁਰਗ ਸੇ ਦੇ ਕੋਲ ਬੈਠੇ ਰਹਿਣਾ, ਉਹਨਾਂ ਨੇ ਦੱਸੋ ਇਹਨਾਂ ਨੂੰ, ਕਰੋ ਗੱਲ ਇਹਨਾਂ ਦੇ ਨਾਲ। ਨੁਸਰਤ ਖਾਨ ਨਾਲ, ਸ਼ੇਰ ਅਲੀ ਮੇਰੇ ਲਈ ਸਾਹਿਬ, ਬਹੁਤ ਇਹਨਾਂ ਨੇ ਯਾਨੀ ਕਿ ਮੇਰੇ ਕੋਲ ਕੰਮ ਕਰਾਇਆ। ਤੇ ਬਾਹਰ ਮੈਂ ਬਹੁਤ ਕੰਮ, ਜੈਸੇ ਪਾਕਿਸਤਾਨ ਦੇ ਵਿੱਚ ਕੋਈ ਐਸੀ ਪਾਰਟੀ ਨਹੀਂ ਜਿਹਦਾ ਮੈਂ ਨਹੀਂ ਕੰਮ ਕੀਤਾ ਹੈ ਹਾਰਮੋਨੀਅਮ ਦਾ। ਕੋਈ ਵੀ ਨਹੀਂ ਐਸੀ ਹੈਗੀ ਪਾਕਿਸਤਾਨ ਦੀ ਜਿਹਨੇ ਮੇਰੇ ਕੋਲ ਇੱਕ ਵਾਰੀ ਕੰਮ ਨਾ ਕਰਵਾਇਆ ਹੋਵੇ। ਜਿਹਨੇ ਕਿ ਖੁਸ਼ ਹੋਏ ਮੇਰੇ ਕੰਮ ਤੋਂ, ਅੱਛੇ ਤਰੀਕੇ ਨਾਲ ਮੈਂ ਸਿੱਖਿਆ ਸੀ। ਤੇ ਉਸਤਾਦ ਸਾਹਿਬ ਦਾ ਵੀ ਬੜਾ ਨਾਂ ਸੀ, ਉਹਨਾਂ ਦੀ ਮਦਦ ਨਾਲ ਵੀ ਬੜੇ ਲੋਕ ਯਾਨੀ ਕਿ ਨਾ ਮੇਰਾ ਕੰਮ ਪਸੰਦ ਕਰਦੇ ਸੀ। ਤੇ ਉਹ ਕੰਮ ਪਸੰਦ ਕਰਨ ਦੀ ਵਜ੍ਹਾ ਨਾਲ ਫਿਰ ਮੈਨੂੰ ਟਿਊਨਿੰਗ ਦਾ ਮੇਨ ਇਹਦੇ 'ਚ ਹੁੰਦਾ ਕੰਮ ਜੀ। ਟਿਊਨਿੰਗ ਸਭ ਤੋਂ ਮੁਸ਼ਕਿਲ ਕੰਮ ਹੈ, ਉਹ ਕੋਈ ਨਹੀਂ ਕਰਦਾ ਪਾਕਿਸਤਾਨ ਦੇ ਅੰਦਰ। ਤੇ ਫਿਲਹਾਲ ਕਿਸੇ ਦਾ ਹਾਰਮੋਨੀਅਮ ਜਿਹੜਾ ਨਾ, ਕਹਿਣਾ ਤਾਂ ਨਹੀਂ ਚਾਹੀਦਾ ਲੇਕਿਨ ਕਹਿਣਾ ਇਸ ਤੋਂ ਪੈਂਦਾ ਜਦੋਂ ਅਸੀਂ ਕੰਮ ਦੇਖਦੇ ਹਾਂ ਤੇ ਉਹ ਕੋਡ ਵਗੈਰਾ ਸਿਸਟਮ ਦਾ ਨਾ ਜਿਹੜਾ ਉਹਨਾਂ ਦਾ ਨਿਜ਼ਾਮ ਆ ਉਹ ਮੈਚ ਨਹੀਂ ਕਰਦਾ। ਉਹ ਅਸੀਂ ਉਹਨਾਂ ਦੇ ਕੋਲੋਂ ਸਿੱਖਿਆ, ਉਸਤਾਦਾਂ ਦੇ ਕੋਲੋਂ। ਉਹਨਾਂ ਨੇ ਸਾਨੂੰ ਬੜੇ ਅੱਛੇ ਤਰੀਕੇ ਨਾਲ ਇਹਦੀ ਥਿਊਰੀ ਦੱਸੀ ਵੀ ਇਹ ਕੀ ਹੈ, ਉਹ ਅਸੀਂ ਇਸਤੇਮਾਲ ਕੀਤੀ, ਉਹਨਾਂ ਨੇ ਸਾਨੂੰ ਸਿਖਾਈ। ਉਹਦੇ 'ਚ ਆ ਕੇ ਸਾਨੂੰ ਕਾਮਯਾਬੀ ਅੱਲਾ ਨੇ ਦੇ ਦਿੱਤੀ ਤੇ ਅਸੀਂ ਬਣਾਉਣੇ ਸ਼ੁਰੂ ਕਰਤੇ। ਉਹ ਫੌਤ ਹੋ ਗਏ, ਫਿਰ ਮੈਂ ਆਪਣੀ ਦੁਕਾਨ ਪਾ ਲਈ। ਉਸ ਤੋਂ ਬਾਅਦ ਮੈਂ ਕੰਮ ਕਰ ਰਿਹਾ। ਅੱਜ ਵੀ ਮੇਰੇ ਕੋਲ ਕੰਮ ਆ ਰਿਹਾ ਸਹੀ ਤਰੀਕੇ ਨਾਲ ਪੂਰੇ ਪਾਕਿਸਤਾਨ 'ਚ, ਲਾਹੌਰ ਤੋਂ, ਕਰਾਚੀ ਤੋਂ, ਹਰੀਮ ਯਾਰ ਖਾਂ ਤੋਂ, ਸਾਹੀਵਾਲ ਤੋਂ, ਗੁਜਰਾਂਵਾਲਿਓਂ, ਐਬਟਾਬਾਦ ਤੋਂ, ਡੇਰਾ ਇਸਮਾਈਲ ਖਾਨ ਤੋਂ, ਯਾਨੀ ਕਿ ਬੜੀ ਦੂਰੋਂ ਯਾਨੀ ਕਿ ਨਾ ਬੰਦੇ ਜਦੋਂ ਮੇਰਾ ਕੰਮ ਦੇਖਦੇ ਨਾ ਨੈੱਟ ਦੇ ਉੱਤੇ ਤੇ ਫਿਰ ਉਹ ਬੜੇ ਖੁਸ਼ ਹੁੰਦੇ ਆ ਵੀ ਆ ਯਾਰ ਇਹਦੀ ਹਾਰਮੋਨ ਦੀ ਆਵਾਜ਼ ਅੱਛੀ ਹੈ, ਯਾਨੀ ਕਿ ਇਹਦੇ ਕੋਡ ਠੀਕ ਨੇ। ਕੋਡ ਨਹੀਂ ਇਹਨਾਂ ਦੇ ਕੋਲੋਂ ਮਿਲਦੇ। ਇਸ ਕੰਮ ਦੇ ਉਹ ਕਾਰੀਗਰ ਸੀ, ਉਹਨਾਂ ਨੇ ਸਾਨੂੰ ਫਿਰ ਇਸ ਗੁਰ ਦੱਸੇ ਸਾਰੇ, ਉਹਨਾਂ ਦੇ ਕੋਲੋਂ ਅਸੀਂ ਸਿੱਖਿਆ ਕੰਮ ਸਾਰਾ। ਤੇ ਉਸ ਤੋਂ ਬਾਅਦ ਮੈਂ ਦੁਕਾਨ ਬਣਾ ਲਈ। ਹੁਣ ਮੈਂ ਵਰਕਸ਼ਾਪ ਬਣਾਈ ਹੈ, ਵੈਸੇ ਕੰਮ ਕਰ ਰਿਹਾ। ਇੱਕ ਆ ਮੇਰਾ ਬੇਟਾ ਕੰਮ ਕਰਦਾ ਮੇਰੇ ਨਾਲ, ਮੋਹਸਨ ਸਾਹਿਬ, ਇਹ ਨੇ। ਤੇ ਅੱਛੇ ਤਰੀਕੇ ਨਾਲ ਅਸੀਂ ਇਹਨੂੰ ਨਿਭਾ ਰਹੇ ਹਾਂ। ਇੰਡੀਆ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਦੁਕਾਨ ਹੈ ਜਾਨ ਮੁਹੰਮਦ ਜਲੰਧਰੀ ਦੇ ਨਾਂ ਤੋਂ, ਉਹ ਉਹਨਾਂ ਦੇ ਹੋਰ ਭਤੀਜੇ ਸੀਗੇ। ਉਦੋਂ ਵੀ ਇੰਡੀਆ 'ਚੋਂ ਕੰਮ ਆਉਂਦਾ ਰਿਹਾ ਉਹਨਾਂ ਦੇ ਕੋਲ। ਜਾਨ ਮੁਹੰਮਦ ਜਲੰਧਰੀ ਹਾਰਮੋਨੀਅਮ ਮੇਕਰ ਸੀਗੇ ਤੇ ਉਹ ਕੰਮ ਕਰਦੇ ਸੀ। ਤੇ ਮੈਨੂੰ ਇਸ ਵਾਸਤੇ ਉਹਨਾਂ ਨਾਲ ਮੇਰਾ ਪਿਆਰ ਹੋਇਆ ਤੇ ਮੈਂ ਉਹਨਾਂ ਦੇ ਮਿਆਰ ਦੇ ਮੁਤਾਬਕ ਕੰਮ ਕੀਤਾ, ਉਹਨਾਂ ਦੀ ਬੜੀ ਇੱਜ਼ਤ ਕੀਤੀ। ਹਰ ਗੱਲ ਉਹਨਾਂ ਦੀ ਤਸਲੀਮ ਕਰਨੀ, ਉਹਨਾਂ ਦੀ ਗੱਲ ਮੰਨਣੀ। ਤੇ ਬਹੁਤ ਹੀ ਅੱਛੇ ਉਸਤਾਦ ਹੋਏ ਜੀ।
ਹਰ ਕੰਮ ਦੇ ਹੀ ਗ੍ਰਾਮਾਫੋਨ ਮਸ਼ੀਨ ਦੇ ਵੀ ਉਹਨਾਂ ਨੇ ਯਾਨੀ ਕਿ ਕੰਮ ਕੀਤਾ, ਅੱਛਾ ਉਹ ਵੀ ਠੀਕ ਕਰਦੇ ਰਹੇ ਉਹ। ਤੇ ਕੋਈ ਵੀ ਕੰਮ ਯਾਨੀ ਕਿ ਆਲਰਾਊਂਡਰ ਸੀਗੇ ਉਹ। ਅੱਛਾ ਕੋਈ ਵੀ ਉਹਨਾਂ ਨੂੰ ਕੰਮ ਲੱਕੜੀ ਦੇ ਮੁਤਲਕ ਦੇ ਦਿਓ, ਹਾਰਮੋਨੀਅਮ ਦੇ ਮੁਤਲਕ ਦੇ ਦਿਓ, ਸਤਾਰ ਦੇ ਮੁਤਲਕ ਕਰਦੇ ਸੀ ਕੰਮ, ਦਿਲਰਬਾ ਦੇ ਮੁਤਲਕ ਸਾਰੇ ਕੰਮ ਕਰ ਲੈਂਦੇ ਸੀ। ਤੇ ਇਸ ਵਾਸਤੇ ਉਹਨਾਂ ਨੇ ਸਾਨੂੰ ਇਹ ਵੀ ਤਾਲੀਮ ਦਿੱਤੀ ਰਿਪੇਅਰਿੰਗ ਦੀ, ਤੇ ਇਹ ਵੀ ਤੁਸੀਂ ਕਰ ਸਕਦੇ ਹੋ। ਹਰ ਕਿਸਮ ਦਾ ਜਿੰਨਾ ਵੀ ਕੰਮ ਹੈ ਨਾ, ਮੈਂ ਕੋਈ ਬਾਹਰੋਂ ਨਹੀਂ ਕਰਵਾਉਂਦਾ ਅੱਛਾ ਕੰਮ, ਮੈਂ ਆਪ ਹੀ ਸਾਰੇ ਜਿੰਨੇ ਸਿੱਖੇ ਆ ਨਾ ਮੈਂ ਉਹਨਾਂ ਦੇ ਕੋਲੋਂ ਸਾਰਾ ਮੈਂ ਆਪ ਕਰ ਲੈਣਾ। ਵੈਸੇ ਉੱਦਾਂ ਪਾਲਿਸ਼ਮੈਨ ਕੋਈ ਆ ਜਾਏ ਤੇ ਟਾਈਮ ਨਾ ਹੋਵੇ ਤਾਂ ਉਹਦੇ ਕੋਲ ਕਰਾਰੀ ਦਾ ਕੋਈ ਮਸਲਾ ਹੱਲ ਨਹੀਂ ਕਰਦਾ ਮੇਰਾ, ਤੇ ਫਿਰ ਮੈਨੂੰ ਇਹ ਕਰਨਾ ਪੈਂਦਾ। 15 ਦਿਨ ਲੱਗ ਜਾਂਦੇ ਆ। ਇਹ ਆਰਡਰ ਤੇ ਬਣਾਈਦਾ ਨਾ, ਇਹ ਹੋਲਸੇਲ ਵਾਲਾ ਨਹੀਂ ਕੰਮ ਅਸੀਂ ਰੱਖਿਆ ਹੈ। ਯਾਨੀ ਕਿ ਅਸੀਂ ਆਰਡਰ ਤੋਂ ਬਗੈਰ ਬਣਾਉਣਾ ਹੀ ਕੋਈ ਨਹੀਂ। ਬਾਜ਼ਾਰ ਦੇ ਵਿੱਚ ਸਾਡਾ ਅਲੱਗਾ ਹੀ ਸਿਸਟਮ ਆ। ਉਹ ਵੀ ਨਹੀਂ ਸੀ ਕਰਦੇ ਇਹ, ਉਹ ਵੀ ਆਰਡਰ ਤੇ ਬਣਾਉਂਦੇ ਸੀ, ਬਸ ਜ਼ਿਆਦਾ ਬਣਾ ਕੇ ਨਹੀਂ ਸੀ ਰੱਖਦੇ ਵਾਜੇ ਉਹ। ਤੇ ਦੁਕਾਨ ਦੇ ਵਿੱਚ ਅਸੀਂ ਵੀ ਥੋੜਾ ਥੋੜਾ ਬਣਿਆ ਸਮਾਨ ਰੱਖਿਆ। ਜਿਹੜੀ ਸਾਡੀ ਸ਼ਹਿਰ ਦੁਕਾਨ ਹੈ ਤੇ ਵਰਕਸ਼ਾਪ ਹੈ ਨਾ, ਉੱਥੇ ਵੀ ਅਸੀਂ ਬਸ ਢੋਲਕੀਆਂ, ਡਫਲੀਆਂ, ਕਾਂਗੋ, ਤੁਮਕਨਾਰੀਆਂ ਤੇ ਹੋਰ ਛੋਟਾ ਮੋਟਾ ਗਿਟਾਰਾਂ ਦਾ ਸਮਾਨ ਰੱਖਿਆ। ਉੱਥੇ ਸਿਰਫ ਸਮਾਨ ਹੀ ਰੱਖਿਆ ਜਾ ਕੇ ਬਹਿਣ ਵਾਸਤੇ। ਉਹ ਸਾਡਾ ਮੇਨ ਅੱਡਾ ਵਾ। ਉੱਥੇ ਸਾਨੂੰ ਬੁਕਿੰਗ ਆਉਂਦੀ ਆ, ਸਾਨੂੰ ਨੈੱਟ ਦੇ ਉੱਤੋਂ ਮਿਲ ਜਾਂਦਾ ਪ੍ਰੋਗਰਾਮ, ਉਹ ਸਾਨੂੰ ਦੱਸਦੇ ਆ, ਫਿਰ ਉਹ ਸਾਨੂੰ ਪੈਸੇ ਭੇਜਦੇ ਆ, ਫਿਰ ਉਹਦੇ ਮੁਤਾਬਕ ਅਸੀਂ ਕੰਮ ਕਰਕੇ ਉਹਨਾਂ ਨੂੰ ਦੇਈਦਾ, ਫਿਰ ਬੁੱਕ ਕਰਵਾ ਕੇ ਭੇਜ ਦਿੰਦੇ। ਤੇ ਉਹ ਕੰਮ ਬਹੁਤ ਪਸੰਦ ਕਰਦੇ ਆ। ਇੰਡੀਆ ਤੋਂ ਵੀ ਲੈਂਦੇ ਆ, ਲੇਕਿਨ ਉਹ ਆਪ ਇੰਡੀਆ ਵਾਲੇ ਖੁਦ ਕਹਿੰਦੇ ਆ ਵੀ ਨਹੀਂ ਤੁਹਾਡਾ ਕੰਮ ਜਿਹੜਾ ਨਾ ਉਹ ਟਫ ਤੇ ਆ, ਬਹੁਤ ਅੱਛਾ, ਸਾਨੂੰ ਪਸੰਦ ਆ। ਬਹੁਤ ਸਾਰੇ ਫੋਨ ਆਉਂਦੇ ਸਾਨੂੰ, ਖੁਸ਼ ਹੁੰਦੇ ਯਾਨੀ ਕਿ ਸਾਡੇ ਤੋਂ। ਅਸੀਂ ਉਹਨਾਂ ਨੂੰ ਕਹਿੰਦੇ ਜੀ ਬਸ ਅਸੀਂ ਵੀ ਥੋੜ੍ਹਾ ਬਹੁਤਾ ਕਰ ਲੈਂਦੇ ਹਾਂ, ਤੁਹਾਡੇ ਨਾਲ ਅਸੀਂ ਉੱਤੇ ਤੇ ਹੋ ਨਹੀਂ ਸਕਦੇ ਕਿਉਂਕਿ ਤੁਸੀਂ ਬਹੁਤ ਬੜੇ ਮਹਾਨ ਲੋਕ ਹੋ, ਤੇ ਇਸ ਵਾਸਤੇ ਅਸੀਂ ਤਾਂ ਤੁਹਾਡੀਆਂ ਨਕਲਾਂ ਹੀ ਕਰ ਰਹੇ ਹਾਂ ਕਿਸਮ ਦੀਆਂ, ਤੇ ਤੁਸੀਂ ਵੱਧ ਹੋ ਸਾਡੇ ਨਾਲ, ਤੇ ਆਹ ਤੁਹਾਡੀ ਮਿਹਰਬਾਨੀ ਹੈ। ਤੁਸੀਂ ਸਾਡੇ ਨਾਲ ਸਾਡੇ ਕੰਮ ਨੂੰ ਤੁਸੀਂ ਅੱਛਾ ਸਮਝਦੇ ਹੋ, ਤੁਹਾਨੂੰ ਮਜ਼ਾ ਆਉਂਦਾ। ਬਹੁਤ ਸਾਰੇ ਉੱਧਰ ਇੰਡੀਆ ਦੇ ਵਿੱਚ ਸਾਡੇ ਤਲਕ ਵਾਲੇ ਬੰਦੇ ਨੇ, ਯਾਨੀ ਕਿ ਬਣਾਉਣ ਵਾਲੇ ਵਾਜੇ ਜਿਹੜੇ ਰੋਜ਼ ਦੇ 20-20, 30-30 ਵਾਜੇ ਬਣਦੇ, ਉਹ ਵੀ ਸਾਡੇ ਯਾਨੀ ਕਿ ਤਾਰੀਫ ਹੀ ਕਰਦੇ ਕੰਮ ਦੀ, ਅੱਛਾ ਕਰਦੇ, ਕਿਉਂਕਿ ਅਸੀਂ ਥੋੜ੍ਹਾ ਕੰਮ ਕਰਨਾ ਹੁੰਦਾ। ਇੱਕ ਹੁੰਦਾ ਵੀ ਵਰਕਸ਼ਾਪ ਦੇ ਅੰਦਰ 20-20, 40-40 ਵਾਜੇ ਪਾਇਆ ਤੇ ਆ ਕਰੀ ਜਾਂਦੇ ਦਿਨ ਰਾਤ। ਅਸੀਂ ਉੱਦਾਂ ਨਹੀਂ ਕੰਮ ਕਰਦੇ, ਛੋਟਾ ਕੰਮ ਕਰਨਾ। 15-20 ਦਿਨਾਂ ਦੇ ਵਿੱਚ 20-22 ਦਿਨਾਂ ਦੇ ਵਿੱਚ 2 ਵਾਜੇ ਬਣਾਉਣੇ ਹੁੰਦੇ ਬਸ, ਤੇ ਬਣਾਉਣੇ ਹੁੰਦੇ ਇੱਦਾਂ ਸਾਫ਼ ਸੁਥਰੀ ਲੱਕੜ ਦੇਖ ਕੇ ਰਗਣ ਲਾਉਣੀ, ਲੱਕੜ ਦੇਖ ਕੇ ਹਰ ਸ਼ੈ ਕਰਨੀ, ਕੋਈ ਐਸਾ ਉਹਦੇ 'ਚ ਮਸਲਾ ਨਹੀਂ ਪੈਦਾ ਹੋਣ ਦੇਣਾ। ਨਾ ਪਸੰਦ ਲੱਕੜ ਆਵੇ ਤੇ ਲੱਕੜ ਲਾਈ ਦੀ ਨਹੀਂ ਅਸੀਂ, ਨਾ ਬੋਲਣ ਵਾਲੀ ਦਾ ਵੀ ਸਾਨੂੰ ਉਹਨਾਂ ਨੇ ਦੱਸਿਆ ਵੀ ਇਹ ਬੋਲਣੀ ਹੈ, ਇਹ ਨਹੀਂ ਬੋਲਣੀ। ਤੇ ਵਾਜੇ ਵੀ ਹਾਰਮੋਨੀਅਮ ਵੀ ਸਾਡੇ ਬਣੇ ਹੈ ਨੇ, ਤੁਹਾਨੂੰ ਵਜਾ ਕੇ ਵੀ ਦਿਖਾ ਦਿੰਦੇ ਹਾਂ। ਠੀਕ ਹੈ ਜੀ, ਲਿਆਓ ਵਾਜਾ। ਲਿਆਓ ਜੀ। ਤੇ ਮੌਸੀਕੀ ਵੀ ਉਹਨਾਂ ਨੇ ਸਾਨੂੰ ਦੱਸੀ ਹੈ, ਇਲਮੇ ਮੌਸੀਕੀ ਤੋਂ ਵੀ ਮੁਤਾਰਫ ਉਹਨਾਂ ਨੇ ਸਾਨੂੰ ਕਰਵਾਇਆ। ਅੱਛਾ, ਮਤਲਬ ਵਜਾ ਵੀ ਲੈਂਦੇ ਹੋ ਤੁਸੀਂ? ਹਾਂ ਜੀ, ਵਜਾ ਵੀ ਲੈਂਦੇ। ਅਸੀਂ ਮਰਜ਼ੀ ਨਾਲ ਕਰਦੇ ਹਾਂ, ਆਪਣੇ ਮਜ਼ੇ ਨਾਲ ਕਰਦੇ ਹਾਂ, ਖਲਾਰਾ ਨਹੀਂ ਪਾਉਂਦੇ ਇੱਦਾਂ ਵੀ ਦੁਬਾਰਾ ਕਰ ਕਰਕੇ ਦੇਈ ਚਲੋ। ਮਿਆਰ ਆਪਣਾ ਬਰਕਰਾਰ ਰੱਖਣ ਦੀ ਖਾਤਰ ਥੋੜ੍ਹਾ ਕੰਮ ਕਰਦੇ ਹਾਂ। ਯਾਨੀ ਕਿ ਪੈਸਿਆਂ ਦਾ ਨਹੀਂ ਚੱਕਰ ਹੈ ਵੀ ਪੈਸੇ ਹੀ ਲੈ ਲੈਣੇ ਜਾਂ ਇੰਝ ਕਰ ਲੈਣਾ, ਇਹ ਕੋਈ ਐਸੀ ਬਹਾਦਰੀ ਵਾਲੀ ਗੱਲ ਨਹੀਂ। ਕੰਮ ਕਰਕੇ ਦਵਾ ਸੁੱਟੀ ਆਉਣਾ ਦੇਈ ਆਉਣਾ ਨਹੀਂ। ਜਿੰਨਾ ਚਿਰ ਸਾਡੀ ਤਸੱਲੀ ਨਾ ਹੋਵੇ ਉਹਨਾਂ ਚਿਰ ਅਸੀਂ ਕੰਮ ਨਹੀਂ ਅੱਗੇ ਦਿੰਦੇ, ਤੇ ਜਿੰਨਾ ਚਿਰ ਸਾਡੀ ਤਸੱਲੀ ਨਾ ਹੋਵੇ ਅਸੀਂ ਉਹ ਕੰਮ ਨੂੰ ਫੇਲ ਕਰ ਦਈਦਾ। ਤੇ ਇਸ ਵਾਸਤੇ ਸਾਡੇ ਜਿਹੜੇ ਕੰਮ ਕਰਾਉਣ ਵਾਲੇ ਉਹ ਸਾਡੇ ਕੋਲੋਂ ਹੀ ਕੰਮ ਇਸ ਤੋਂ ਹੀ ਕਰਾਉਂਦੇ ਵੀ ਉਹਨਾਂ ਦੀ ਤਸੱਲੀ ਹੁੰਦੀ, ਉਹ ਚੈੱਕ ਵੀ ਨਹੀਂ ਕਰਦੇ ਸਾਡਾ ਕੰਮ। ਉਹਨਾਂ ਨੂੰ ਯਾਨੀ ਕਿ ਇੰਨਾ ਸਾਡੇ 'ਤੇ ਯਕੀਨ ਹੁੰਦਾ ਵੀ ਉਹਨਾਂ ਨੇ ਗਲਤ ਕੰਮ ਹੀ ਨਹੀਂ ਕਰਨਾ। ਬਾਜ਼ ਔਕਾਤ ਲਾਹੌਰ ਦੇ ਅੰਦਰ ਵਾਜੇ ਨੇ, ਜਿਹੜਾ ਵੀ ਵਾਜਾ ਲਾਇਆ ਉਹ ਬਸੁਰਾ ਹੁੰਦਾ। ਕੋਈ ਵੀ ਐਸਾ ਵਾਜਾ ਨਹੀਂ ਜਿਹੜਾ ਮੇਰੇ ਕੋਲ ਆਇਆ ਵੀ ਰਿਪੇਅਰਿੰਗ ਵਾਸਤੇ ਆਉਂਦਾ, ਉਹਨੂੰ ਟਿਊਨ ਕਰੀਦਾ ਤਾਂ ਫਿਰ ਉਹਦੇ ਵਿੱਚ ਕੁਛ ਨਜ਼ਰ ਨਹੀਂ ਆਉਂਦਾ, ਉਹਦੇ 'ਚ ਬੜੀਆਂ ਪਚੀਦਗੀਆਂ ਹੁੰਦੀਆਂ ਨੇ ਜਿਹੜੀਆਂ ਆਹ ਨਹੀਂ ਕੀਤਾ ਨਹੀਂ ਕਰੋ, ਉਹ ਸਾਰੇ ਕਾਹਲੀ ਦੇ ਚੱਕਰ ਨੇ। ਇਹ ਕੰਮ ਹੈਗਾ ਨਫਾਸਤ ਕਿਸਮ ਦਾ। ਸੁਰ ਦੇ ਨਾਲ ਖੇਲਣਾ ਕੋਈ ਛੋਟੀ ਜਿਹੀ ਬਾਤ ਨਹੀਂ ਹੈ। ਸੁਰ ਨੂੰ ਕੰਟਰੋਲ ਕਰਕੇ ਉਹਨੂੰ ਰੱਖਣਾ, ਉਹਦੇ ਸਪਰਿੰਗ ਨੂੰ, ਉਹਦੇ ਪੱਖੇ ਨੂੰ, ਉਹਨੂੰ ਦੇਣ ਦਾ ਪੱਖਾ ਦੇਣ ਦਾ ਤਰੀਕਾਕਾਰ, ਉਹਨੂੰ ਵਜਾਉਣ ਦਾ ਤਰੀਕਾਕਾਰ, ਉਹਦੀ ਚਾਲ ਬਣਾਉਣ ਦਾ ਤਰੀਕਾਕਾਰ, ਉਹ ਗਾਹਕ ਦੇ ਗਵਈਏ ਦੇ ਮੁਤਾਬਕ ਕਰਕੇ ਦੇਣਾ ਉਹਨੂੰ, ਤਾਂ ਫਿਰ ਉਹ ਫਿਰ ਟਾਈਮ 'ਤੇ ਲੱਗਣਾ ਨਾ। ਫਿਰ ਅਸੀਂ ਦੂਸਰਾ ਕੰਮ ਨਹੀਂ ਕਰ ਸਕਦੇ ਵੀ ਜਿਹੜਾ ਦਸੌਰ ਜਿਹਨੂੰ ਕਹਿੰਦੇ ਵੀ, ਯਾਨੀ ਕਿ ਆਮ ਕੰਮ ਜਿਹੜਾ ਵੀ ਚੱਲ ਸੋ ਚੱਲ ਜੀ 40 ਵਾਜੇ ਬਣਾ ਤੇ 20 ਵਾਜੇ ਬਣਾ ਤੇ ਲੈ ਜਾਓ ਜੀ, ਆ ਗਏ ਜੀ ਕਰਕੇ ਕੋਈ ਵਿੰਗਾ, ਕੋਈ ਸਿੱਧਾ, ਕੋਈ ਪੁੱਠਾ, ਕੋਈ
ਲੰਮਾ ਉਚੌੜਾ ਕੋਈ ਸੁਰ ਹੋਇਆ ਕੋਈ ਨਹੀਂ ਹੋਇਆ, ਇਸ ਤਰ੍ਹਾਂ ਇਹ ਕੰਮ ਸਾਡਾ ਆਪਣਾ ਜ਼ਿਹਨ ਜਿਹੜਾ ਉਹ ਨਹੀਂ ਮੁਤਮਿਨ ਹੁੰਦਾ ਇਹਨਾਂ ਗੱਲਾਂ ਦੇ। ਅਸੀਂ ਕਹਿੰਦੇ ਵੀ ਜਦੋਂ ਸਾਡੇ ਕੋਲੋਂ ਇਹ ਵਜਾਉਣ ਵਾਲੇ ਆ, ਅਸੀਂ ਇਹਨੂੰ ਅੱਛੀ ਤਰ੍ਹਾਂ ਇਹਨੂੰ ਯੂਜ਼ ਕਰਦੇ ਹਾਂ, ਵਜਾਉਂਦੇ ਹਾਂ। ਰਾਗਾਂ ਦਾ ਸਾਨੂੰ ਪਤਾ ਹੈ, ਟਾਈਮਾਂ ਦਾ ਸਾਨੂੰ ਪਤਾ ਹੈ, ਠਾਠਾਂ ਦਾ ਸਾਨੂੰ ਪਤਾ ਹੈ, ਹਾਂਜੀ ਉਸ ਦੇ ਮੁਤਾਬਕ ਠੇਕਿਆਂ ਦਾ ਸਾਨੂੰ ਪਤਾ। ਅਸੀਂ ਰਾਗਦਾਰੀ ਨੂੰ ਅੱਛੀ ਤਰ੍ਹਾਂ ਸਮਝ ਕੇ ਇਹਨੂੰ ਹੱਥ ਪਾਇਆ। ਅਤੇ ਦੂਸਰੇ ਜਿਹੜੇ ਉਹ ਵਾਜਾ ਕਿਤੇ ਹੋਰ ਬਣਦਾ ਹੁੰਦਾ, ਪੱਖਾ ਕਿਤੇ ਹੋਰ ਬਣਦਾ ਹੁੰਦਾ, ਫਿੱਟ ਕਿਸੇ ਹੋਰ ਨੇ ਕਰਨਾ ਹੁੰਦਾ, ਸੈੱਟ ਕਿਸੇ ਨੇ ਹੋਰ ਥੋੜੀ ਨਾਲ ਕਿੱਲਾ ਨਾਲ ਲਾ ਕੇ ਦੇ ਦੇਣਾ ਹੁੰਦਾ। ਉਹਦੇ 'ਚ ਮਜ਼ਾ ਕੋਈ ਨਹੀਂ ਹੁੰਦਾ। ਉਹ ਆਮ ਸ਼ੌਕ ਹੀ ਆ ਬੰਦੇ ਜਿਹੜੇ ਸਟੂਡੈਂਟ ਨੇ ਉਹਨਾਂ ਵਾਸਤੇ ਹੀ ਵਾਜੇ ਹੁੰਦੇ। ਜਿਹੜੇ ਜਾਣਕਾਰ ਨੇ ਉਹ ਫਿਰ ਸਾਡੇ ਨੂੰ ਲੱਭ ਕੇ ਆਉਂਦੇ ਆ, ਸਾਡੀ ਵਰਕਸ਼ਾਪ ਦੇ ਅੰਦਰ ਆਉਂਦੇ ਔਰ ਪੈਸੇ ਵੀ ਸਾਨੂੰ ਮੂੰਹ ਮੰਗੇ ਦਿੰਦੇ ਆ ਵੀ ਸਾਡਾ ਤੁਸੀਂ ਕੰਮ ਕਰੋ। ਬਣਵਾ ਕੇ ਵੀ ਲੈ ਆਉਂਦੇ ਆ ਬਾਹਰੋਂ, ਲੇਕਿਨ ਉਹ ਮੁਤਮਿਨ ਨਹੀਂ ਹੁੰਦੇ। ਉਹ ਕਹਿੰਦੇ ਯਾਰ ਇਹਦਾ ਮਜ਼ਾ ਨਹੀਂ ਆ ਰਿਹਾ, ਇਹਦਾ ਰਿਜ਼ਲਟ ਨਹੀਂ ਆ ਰਿਹਾ। ਇਸ ਵਾਸਤੇ ਸਾਡੇ ਕੋਲ ਨਾ ਟਾਈਮ ਜਿਹੜਾ ਨਾ ਨਹੀਂ ਹੁੰਦਾ ਵੀ ਅਸੀਂ ਲਾਈਨਾਂ ਦੀਆਂ ਲਾਈਨਾਂ ਬਣਾਈਏ, ਨਾ ਸਾਨੂੰ ਇੰਨਾ ਸ਼ੌਕ ਹੈ ਵਾਜੇ ਬਣਾਉਣ ਦਾ ਵੀ ਸਾਡੇ ਵਾਜੇ ਅਸੀਂ ਕਹਿੰਦੇ ਇੱਕ ਵਾਜਾ ਹੋਵੇ ਉਹ ਦੇਖ ਕੇ ਤੇ ਬੰਦਾ ਬਣਵਾਵੇ। ਜਿਹੜੇ ਜਾਣਕਾਰ ਬਣਵਾਉਂਦੇ ਆ, ਯਾਨੀ ਜਿਨ੍ਹਾਂ ਨੂੰ ਪਤਾ ਵੀ ਇਹ ਕੰਮ ਕੀ ਹੈ, ਇਹਦਾ ਮਜ਼ਾ, ਇਹਦਾ ਸਵਾਦ ਕੀ ਹੈ। ਅੰਗਰੇਜ਼ਾਂ ਨੂੰ ਹੁਣ ਉਹਨਾਂ ਨੂੰ ਸਾਡੀ ਜ਼ਬਾਨ ਦਾ ਤਾਂ ਨਹੀਂ ਪਤਾ, ਲੇਕਿਨ ਜਦੋਂ ਸਾਡਾ ਕੰਮ ਦੇਖਦਾ ਉਦੋਂ ਕੋਡ ਚੈੱਕ ਕਰਦੇ ਆ ਅਤੇ ਉਹਨਾਂ ਦੇ ਕੋਡ ਪੂਰੇ ਹੁੰਦੇ ਆ, ਪਿੱਚ ਪੂਰਾ ਹੁੰਦਾ। ਨਾ ਅਸੀਂ ਪਿੱਚ 'ਤੇ ਉਹਨੂੰ ਮੇਲਦੇ ਹਾਂ, ਲੇਕਿਨ ਅਸੀਂ ਕੋਈ ਐਸਾ ਆਲਾ ਇਸਤੇਮਾਲ ਨਹੀਂ ਕਰਦੇ। ਅੱਛਾ, ਕੋਈ ਆਲਾ ਨਹੀਂ, ਆਪਣੇ ਜ਼ਿਹਨ ਨਾਲ ਉਹਨੂੰ ਫਿੱਟ ਕਰੀਦਾ। ਕੋਡ ਮਾਪਣ ਦਾ ਕੋਈ ਆਲਾ ਨਹੀਂ। ਹਾਂਜੀ, ਬੈਨ ਅਕਵਾਮੀ ਜਿਹੜਾ ਨਾ ਹਾਰਮੋਨੀਅਮ ਉਹ ਅਸੀਂ ਬਣਾ ਕੇ ਦਿੰਦੇ ਹਾਂ। ਪਿੱਚ ਦਾ ਫਰਕ ਨਹੀਂ ਹੋਇਆ, ਇੱਥੇ ਇੰਗਲੈਂਡ ਲੈ ਜਾਓ ਉੱਥੇ ਪੂਰੇ ਆਰਕੈਸਟਰੇ ਦਾ ਮਿਲਦਾ ਹੋਏਗਾ ਪੂਰੀ ਦੁਨੀਆ 'ਤੇ। ਯਾਨੀ ਕਿ ਲੋਕਾਂ ਦੇ ਵੀ ਜਾਂਦੇ ਆ ਮਿਲੇ, ਉਹ ਕਦੇ ਮੱਧਮ 'ਚ ਫਰਕ ਹੁੰਦਾ, ਕਦੇ ਦੇਵ 'ਚ ਫਰਕ ਹੁੰਦਾ, ਕਦੇ ਤੀਵਰ ਨਕਾਹ 'ਚ, ਕਦੇ ਕੋਮਲ ਨਕਾਹ, ਕਦੇ ਖਰਜ ਹੀ ਨਹੀਂ ਪੂਰਾ ਹੁੰਦਾ। ਐਸੇ ਪਾਕਿਸਤਾਨ ਦੇ ਅੰਦਰ ਇਹ ਚੱਲ ਰਿਹਾ। ਇੱਥੇ ਲਾਹੌਰ ਦਾ ਵਾਜਾ ਇੱਥੇ ਨਹੀਂ ਮਿਲਦਾ, ਇੱਥੇ ਦਾ ਉੱਥੇ ਨਹੀਂ ਮਿਲਣ ਡਿਆ। ਯਾਨੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਪਿਆ। ਉਹਨਾਂ ਨੇ ਆਲੇ ਤੋਂ ਕੰਮ ਤਾਂ ਲੈ ਲਿਆ, ਲੇਕਿਨ ਉਹਨੂੰ ਆਲੇ ਦਾ ਇਸਤੇਮਾਲ ਦਾ ਨਹੀਂ ਪਤਾ। ਉਸ ਤੋਂ ਬਾਅਦ ਫਿਰ ਅਸੀਂ ਉਹ 'ਤੇ ਮਗਜ਼ਮਾਰੀ ਮਾਰ ਕੇ ਉਹਨੂੰ ਦੀ ਵੰਡ ਕਰਨੀ ਹੁੰਦੀ ਹੈ। ਸਿਰਫ ਇੱਕ ਸੁਰ ਲੈਣਾ, ਅਸੀਂ ਕਦੇ ਨਹੀਂ ਸਾਰਾ ਵਾਜਾ ਮਿਲਿਆ ਕਿਸੇ ਸ਼ੈ ਦੇ ਨਾਲ ਵੀ। ਅਸੀਂ ਇੱਕ ਸੁਰ ਲੈਣਾ ਪਿੱਚ ਦਾ। EM ਪਿੱਚ ਚੱਲਦਾ ਰਿਹਾ, ਨੁਸਰਤ ਖਾਂ ਦੇ ਵਾਜਿਆਂ ਦਾ ਕਰਦੇ ਨੇ, ਸ਼ੇਰ ਅਲੀ ਮੇਰੇ ਲਈ 'ਤੇ ਵੀ ਕਰਦੇ ਰਹੇ। ਯਾਨੀ ਕਿ ਜਿਤਨੇ ਵੀ ਮਹਿੰਦੀ ਹਸਨ ਤੇ ਵੀ ਮੈਂ ਕੀਤਾ ਕੰਮ ਹੈ ਜੀ। ਅਲਤਾਫ ਸਾਹਿਬ ਤਬਲਾ ਨਵਾਜ਼ ਜਿਹੜੇ ਆ ਭਾਗ ਸਾਹਿਬ, ਉਹਨਾਂ ਨੂੰ ਮੈਂ ਹਾਰਮੋਨੀਅਮ ਬਣਾ ਕੇ ਦਿੱਤੇ। ਸ਼ੇਰ ਅਲੀ ਮੇਰੇ ਅਲੀ ਨੂੰ ਵੀ, ਜਿਤਨੇ ਵੀ ਯਾਨੀ ਕਿ ਵੱਡੇ ਵੱਡੇ ਬਖਸ਼ੀ ਸਲਾਮਤ ਹੋਏ, ਹਾਫਜ਼ ਅਤਾ ਹੋਇਆ, ਅਖਤਰ ਅਤਾ ਹੋਇਆ, ਯਾਨੀ ਕਿ ਬਹੁਤ ਸਾਰੇ ਐਸੇ ਨੇ ਕਿ ਜਿਹੜੇ ਸਾਨੂੰ ਜ਼ਿਹਨ 'ਚੋਂ ਸਾਡੇ ਹੈ ਨਹੀਂ। ਜਿੰਨੇ ਕਿ ਤਾਂ ਮੈਨੂੰ ਯਾਦ ਹੈ ਮੈਂ ਉਹਨੂੰ ਤੁਹਾਨੂੰ ਦੱਸਦਾ। ਯਾਨੀ ਕਿ ਪਤਾ ਹੀ ਨਹੀਂ ਹੁੰਦਾ ਕਿੱਥੋਂ ਆਇਆ ਕਿੱਥੋਂ ਨਹੀਂ ਇੰਨਾ ਯਾਨੀ ਕਿ ਹੁੰਦਾ ਵੀ ਕੰਮ ਕਰਨ ਦੇ ਵਿੱਚ ਆਇਆ ਕਿਤੇ ਦੇਖਦੇ ਚਲੇ ਗਏ। ਇਹ ਸਿਸਟਮ ਹੁੰਦਾ। ਅੱਛਾ, ਤੁਹਾਡੀ ਜ਼ਿੰਦਗੀ ਦਾ ਬੇਰਾਂ ਵਾਲੇ ਕਵਾਲ ਹਾਜ਼ਰ ਬੇਰਾਂ ਵਾਲਾ, ਉਹਨਾਂ ਦੇ ਵਾਜੇ ਬਣੇ, ਇੰਡੀਆ ਦੇ ਵਿੱਚ ਗਏ, ਉੱਥੇ ਪ੍ਰੋਗਰਾਮ ਕਰਕੇ ਆਏ ਆ। ਉਹ ਕਿ ਬਹੁਤ ਜਗ੍ਹਾ 'ਤੇ ਉਹਨਾਂ ਨੇ ਗਾਇਆ ਕੀਤਾ। ਪਿੰਡੀ ਦੇ ਅੰਦਰ ਨੇ ਬਹੁਤ ਸਾਡੇ ਹਾਰਮੋਨੀਅਮ, ਹਾਂਜੀ ਇਸਲਾਮਾਬਾਦ ਦੇ ਅੰਦਰ ਨੇ, ਅਤੇ ਕਰਾਚੀ ਦੇ ਅੰਦਰ ਬਹੁਤ ਔਰ ਰੀਮ ਯਾਰ ਖਾਂ ਬਹੁਤ ਹੈ। ਯਾਨੀ ਕਿ ਇਸ ਤਰ੍ਹਾਂ ਸਾਡੇ ਹਾਰਮੋਨੀਅਮ ਦੂਰੋਂ ਹੀ ਪਤਾ ਲੱਗ ਜਾਂਦਾ, ਆਵਾਜ਼ ਤੋਂ ਹੀ ਕਈ ਬੰਦੇ ਪਤਾ ਲੈ ਲੈਂਦੇ ਵੀ ਉਹਨਾਂ ਦਾ ਬਣਿਆ ਹੈ। ਸਕੂਨ ਹੁੰਦਾ ਹਾਰਮੋਨੀਅਮ ਦੇ ਵਿੱਚ। ਅਤੇ ਉਹਦਾ ਅਸੀਂ ਬੁਰਾਈ ਕਿਸੇ ਦੀ ਨਹੀਂ ਕਰ ਰਹੇ, ਅਸੀਂ ਤਾਂ ਆਪਣੇ ਕੰਮ ਦੇ ਮਿਆਰ ਦੇ ਮੁਤਾਬਕ ਅਸੀਂ ਗੱਲ ਕਰ ਰਹੇ ਵੀ ਸਾਨੂੰ ਸਾਡੇ ਕੰਮ ਦੇ ਮੁਤਾਬਕ ਸਾਨੂੰ ਪਤਾ ਵੀ ਅਸੀਂ ਨੇ ਕੀ ਕੀਤਾ ਹੈ। ਉਹਦੇ ਆਪਣੇ ਕੰਮ ਦੇ ਮੁਤਾਬਕ ਗੱਲ ਕਰ ਰਹੇ ਵੀ ਸਾਨੂੰ ਕਿਸੇ ਦਾ ਅੱਛਾ ਨਹੀਂ ਕਹਿਣਾ ਵੀ ਨਹੀਂ ਚਾਹੀਦਾ ਕਿਸੇ ਨੂੰ ਵੀ। ਸਾਰੇ ਜੋ ਆਪਣੇ ਆਪਣੇ ਲੱਗੇ ਕੰਮਾਂ ਦੇ ਉੱਤੇ ਕਰੀ ਜਾ ਰਹੇ, ਰੋਜ਼ੀ ਤੇ ਕਮਾਉਣੀ ਹੈ ਨਾ। ਕਿਸੇ ਨੇ ਥੋੜ੍ਹਾ ਸਿੱਖਿਆ, ਕਿਸੇ ਨੇ ਪਤਾ ਨਹੀਂ, ਸਾਨੂੰ ਸਾਡੇ ਉਸਤਾਦਾਂ ਨੇ ਮੁਕੰਮਲ ਕਰਾਤਾ ਤੇ ਇਸ ਤਰ੍ਹਾਂ ਇਹਨੂੰ ਕਰਨਾ। ਤੇ ਜੇ ਕਰਨਾ ਤੇ ਇਹਦੇ ਲਾਲਚ ਨਹੀਂ ਕਰਨਾ, ਇਹਦਾ ਜਿਹੜਾ ਕਰਕੇ ਦੇਣਾ ਉਹਨੂੰ ਪੂਰਾ ਕਰਕੇ ਦੇਣਾ ਕੰਮ। ਪੈਸਿਆਂ ਦਾ ਲਾਲਚ ਨਹੀਂ ਸੋਚਣਾ, ਇਹ ਈਸ਼ਵਰ ਦਾ ਕੰਮ ਹੈ, ਇਹਨੂੰ ਸਹੀ ਕਰਨਾ। ਮਿਊਜ਼ਿਕ ਦਾ ਜ਼ਿਆਦਾਤਰ ਮੈਂ ਹਾਰਮੋਨੀਅਮ ਦਾ ਹੀ ਕਰ ਰਿਹਾ ਜੀ, ਕਿਉਂਕਿ ਇਹਦੇ 'ਚ ਟਾਈਮ ਨਹੀਂ ਮਿਲਦਾ ਮੈਨੂੰ। ਇੱਕ ਬਣਾਇਆ 2 ਹੋ ਆ ਗਏ, 2 ਬਣਾਏ 3 ਆ ਗਏ, ਇਸ ਤਰ੍ਹਾਂ ਯਾਨੀ ਕਿ ਚੱਲਦਾ ਰਹਿੰਦਾ। ਤਬਲਾ ਵੀ ਮੈਂ ਬਣਾ ਲੈਣਾ, ਖੋਲ ਵੀ ਬਣਾ ਲੈਣਾ, ਚੱਠੂ ਵੀ ਬਣਾ ਲੈਣਾ, ਮੈਂ ਸਿਆਹੀ ਵੀ ਲਾ ਲੈਣਾ, ਤਬਲਾ ਵੀ ਗੁੰਦ ਲੈਣਾ ਮੈਂ। ਯਾਨੀ ਕਿ ਬਹੁਤ ਸਾਰੇ ਕੰਮ ਮੈਂ ਕਰ ਲੈਣਾ। ਦਿਲਰਬਾਜ਼ ਆ ਉਹ ਬਣਾ ਲਈਦਾ, ਬੈਂਜੋ ਟੈਸ਼ੋ ਫੋਟੋ ਜਿਹਨੂੰ ਕਹਿੰਦੇ ਆ ਉਹ ਬਣਾ ਲਈਦੇ ਆ, ਸਤਾਰ ਨੂੰ ਤਾਰਾਂ ਪਾ ਲਈਦੀਆਂ, ਇਸ ਤਰ੍ਹਾਂ ਦੇ ਸਰਮੰਡਲ ਨੂੰ ਤਾਰਾਂ ਪਾ ਲਈਦੀਆਂ। ਜੋ ਬਣਾਉਣਾ ਵੀ ਚਾਹੀਏ ਤਾਂ ਬਣਾ ਸਕਦੇ ਹਾਂ ਅਸੀਂ, ਸਾਨੂੰ ਕੋਈ ਟੈਨਸ਼ਨ ਨਹੀਂ। ਕਿਉਂਕਿ ਮੇਨ ਸਾਜ਼ ਇੱਕ ਬਹੁਤ ਬੜਾ ਸਾਜ਼ ਹੈ, ਇਹਦੇ 'ਚ ਬੜੀ ਦੁਨੀਆ ਛੁਪੀ ਹੋਈ ਹੈ। ਇਹਦੇ 'ਚ ਕੋਈ ਦੁਨੀਆ ਦਾ ਐਸਾ ਸਾਜ਼ ਨਹੀਂ ਜਿਹਦੇ 'ਚ ਦੁਨੀਆ ਛੁਪੀ ਨਾ ਹੋਵੇ। ਮੌਸੀਕੀ ਦਾ ਜੋ ਹੈ ਨਾ ਇਹਦੇ 'ਚ ਮਵਾਦ ਇਹਦੇ 'ਚ ਹੈ, ਉਹ ਕਿਸੇ ਸ਼ਾਇਦ ਨਹੀਂ, ਕਿਸੇ ਸਾਜ਼ 'ਚ ਨਹੀਂ ਹੈ। ਇਹ ਮੁਕੰਮਲ ਆ, ਇਹ 'ਚੋਂ ਤੁਸੀਂ ਅਕਲ ਦੇ ਨਾਲ ਜੋ ਕੁਛ ਮਰਜ਼ੀ ਕੱਢ ਸਕਦੇ ਹੋ। ਹਾਂਜੀ, ਇਹ ਇੱਕ ਮੁਕੰਮਲ ਮੌਸੀਕੀ ਦਾ ਰਾਬਤਾ ਹੈ ਹਯਾਤ ਦਾ। ਔਰ ਇਹ ਐਸਾ ਸਾਜ਼ ਆ ਕਿ ਜਿਹਨੂੰ ਗਵਈਆ ਸੁਰ ਨਹੀਂ ਕਰ ਸਕਦਾ, ਬਾਕੀ ਹਰ ਸਾਜ਼ ਸੁਰ ਕਰ ਲੈਂਦੇ ਆ। ਤਾਰ ਦੇ ਜਿੰਨੇ ਵੀ ਸਾਜ਼ ਨੇ ਆਪਣੇ ਮਤਲਬ ਦੇ ਕਰ ਲੈਂਦੇ, ਇਹਨੂੰ ਨਹੀਂ ਸੁਰ ਕਰ ਸਕਦੇ। ਅੱਛਾ, ਤਬਲਾ ਤੇ ਇਹਦੇ ਨਾਲ ਸੁਰ ਹੋਣਾ, ਸੁਰਮੰਡਲ ਇਹਦੇ ਨਾਲ ਸੁਰ ਹੋਣਾ, ਵਾਇਲਨ ਇਹਦੇ ਨਾਲ ਸੁਰ ਹੋਣਾ। ਪਿੱਚ ਦਾ ਕਿੱਦਾਂ ਪਤਾ ਲੱਗੇਗਾ? ਇਹ ਪਿੱਚ ਹੋਏਗਾ ਤੇ ਉਹ ਹੋਏਗਾ ਨਾਲ। ਗਿਟਾਰ ਇਹਦੇ ਨਾਲ ਹੋ ਜਾਂਦੀ ਸੁਰ। ਅਗਰ ਇਹੀ ਬਸੁਰਾ ਹੋਇਆ ਤਾਂ ਫਿਰ ਉਹ ਜ਼ਾਹਰੀ ਬਾਤ ਆਵੇ, ਉਹ
ਫਿਰ ਉਹਨਾਂ ਨੂੰ ਰਜਿਸਟ ਕਰਨਾ ਪੈਂਦਾ ਮਜਬੂਰੀ ਨੂੰ, ਬਾਉਂਸਰੀ ਇਹਦੇ ਨਾਲ ਬਣ ਜਾਂਦੀ ਹੈ। ਦੁਨੀਆ ਦਾ ਕੋਈ ਐਸਾ ਸਾਜ਼ ਨਹੀਂ ਜਿਹੜਾ ਇਹਦੇ ਤੋਂ ਬਾਹਰ ਹੋਵੇ। ਉਸਤਾਦ ਦੀ ਜਿਸ ਬੰਦੇ ਨੇ ਦੁਆ ਨਹੀਂ ਨਾ ਲਈ, ਉਹ ਬੰਦਾ ਕਦੇ ਵੀ ਦੁਨੀਆ ਦੇ ਤਖਤੇ ਤੇ ਫੈਜ਼ਯਾਬ ਨਹੀਂ ਹੋ ਸਕਦਾ। ਉਹਦੇ ਕੋਲੋਂ ਫੈਜ਼ ਨਹੀਂ ਹੋ ਸਕਦਾ ਜਿਹਨੇ ਦੁਆ ਨਹੀਂ ਲਈ। ਇਹ ਗੱਲ ਯਾਦ ਹੈ, ਜਿਹਨੇ ਮਾਂ ਦੀ ਪਿਓ ਦੀ ਗੱਲ ਨਹੀਂ ਨਾ ਤਸਲੀਮ ਕੀਤੀ ਜਾਂ ਮਾਂ ਪਿਓ ਨੂੰ ਸੁੱਟ ਕੇ ਉਹਨੇ ਕੋਈ ਕੰਮ ਕੀਤਾ ਤੇ ਉਹਦਾ ਕੋਈ ਹੱਲ ਨਹੀਂ ਹੋਇਆ। ਉਹ ਦੁਨੀਆ ਦੇ ਉੱਤੇ ਧੱਕੇ ਹੀ ਖਾਂਦਾ। ਐਤਕੀ ਐਸ਼ ਕਰ ਲਏਗਾ, ਹੋਰ 10 ਸਾਲਾਂ ਨੂੰ ਫਿਰ ਉਹਨੂੰ ਯਾਦ ਆਏਗਾ ਮਾਂ ਪਿਓ, ਫਿਰ ਯਾਦ ਤੇ ਉਹਨੂੰ ਆਏਗਾ ਲੇਕਿਨ ਉਹ ਟਾਈਮ ਗੁਜ਼ਰ ਜਾਣਾ। ਸਾਨੂੰ ਅਬ ਕਾ ਪਛਤਾਏ ਜਬ ਚਿੜੀਆਂ ਜੂਗੀ ਖੇਤ। ਕੁਆਲਿਟੀ ਇਹ ਹੋਣੀ ਚਾਹੀਦੀ ਵੀ ਸ਼ਾਗਿਰਦ ਨੂੰ ਪਹਿਲਾਂ ਬਹਿਣ ਖਲੋਣ ਦਾ ਪਤਾ ਹੋਵੇ, ਬੋਲਣ ਦਾ ਪਤਾ ਹੋਵੇ, ਉਹਨੂੰ ਗੁਫ਼ਤਗੂ ਦਾ ਕਰਨ ਦਾ ਪਤਾ ਹੋਵੇ, ਹੈ ਜੀ। ਦੂਆ ਤਾਬੇਦਾਰ ਹੋਵੇ, ਉਹਦੀ ਬੋਲੀ ਦੇ ਵਿੱਚ ਅਸਰ ਹੋਵੇ, ਉਹਨੂੰ ਔਜ਼ਾਰਾਂ ਦਾ ਪਤਾ ਹੋਵੇ, ਉਹਨੂੰ ਔਜ਼ਾਰਾਂ ਦਾ ਦੱਸਿਆ ਜਾਏ ਵੀ ਇਹਨੂੰ ਇੱਦਾਂ ਰੱਖਣਾ। ਉਹਨੂੰ ਆਰੀ ਫੜਾਏ, ਉਹਨੇ ਚੁੱਕ ਕੇ ਕੰਧ ਨਾਲ ਮਾਰ ਦੇਣੀ ਹੈ, ਰੱਖ ਲਓ ਜੀ ਆਰੀ। ਉਹਨੂੰ ਆਰੀ ਫੜਨ ਨਹੀਂ ਦੱਸਣੀ, ਰੇਤੀ ਉਹਨੂੰ ਦੱਸਣੀ ਵੀ ਇਹਨੂੰ ਖੜੀ ਕਰਨਾ। ਅਕਸਰ ਮੈਂ 1-2 ਸ਼ਾਗਿਰਦ ਦੇਖਿਆ ਜਿਹਨਾਂ ਨੂੰ ਦੂਰੋਂ ਰੇਤੀ ਚੁੱਕ ਕੇ ਮਾਰੀ ਡੱਬੇ 'ਚ, ਔਜ਼ਾਰ ਰੰਦਾ ਨਹੀਂ ਸਾਂਭਿਆ ਉਹਨੇ, ਦੰਦੇ ਪਾ ਤੇ, ਆਰੀ ਨਹੀਂ ਸਾਂਭਣੀ ਆਉਂਦੀ। ਇਹ ਬਹੁਤ ਔਜ਼ਾਰ ਜਿਹੜੇ ਜਿਸ ਤਰ੍ਹਾਂ ਰੱਖਣੇ ਪੈਂਦੇ ਆ ਨਾ, ਜਿੱਦਾਂ ਬੱਚਿਆਂ ਨੂੰ ਰੱਖੀਦਾ ਹੁੰਦਾ ਨਾ ਸਰਦੀਆਂ ਦੇ ਵਿੱਚ ਸਾਂਭ ਕੇ ਵੀ ਇਹਨੂੰ ਠੰਡ ਨਾ ਲੱਗ ਜਾਏ, ਇਸ ਤਰ੍ਹਾਂ ਔਜ਼ਾਰ ਨੂੰ ਸਾਂਭਣਾ ਪੈਂਦਾ ਸਾਨੂੰ। ਇਹਦੇ ਔਜ਼ਾਰ ਬਹੁਤ ਮੁਸ਼ਕਿਲ ਹੁੰਦੇ ਆ, ਬਣਾਉਣੇ ਵੀ ਸਾਨੂੰ ਆਪ ਹੀ ਪੈਂਦੇ ਆ। ਇਹਦੇ ਔਜ਼ਾਰ ਬਾਜ਼ਾਰ 'ਚ ਵੀ ਨਹੀਂ ਇੰਨੇ ਹੈਗੇ। ਬਾਜ਼ਾਰੋਂ ਲੈ ਲਈਏ ਤਾਂ ਕੰਮ ਨਹੀਂ ਦੇਣਾ ਜਿੰਨੇ ਉਹਦੇ ਤੇ ਅਸੀਂ ਆਪਣੀ ਕਾਰਾਗਰੀ ਨਾ ਕਰੀਏ। ਬਹੁਤ ਸਾਰੀਆਂ ਇਹਦੇ ਵਿੱਚ ਪਚੀਦਗੀਆਂ ਨੇ ਕਿ ਜਿਹੜੀਆਂ ਆਮ ਮਿਸਤਰੀ ਦੇ ਵੱਸ ਦਾ ਰੋਗ ਨਹੀਂ ਹੈਗਾ। ਇਹਨੂੰ ਕੋਈ ਬੰਦਾ ਛੇਤੀ ਹੱਥ ਨਹੀਂ ਪਾ ਸਕਦਾ। ਸਭ ਤੋਂ ਪਹਿਲੇ ਮਸਲਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਬਹੁਤ ਮੋਟੀਵੇਟ ਹੈ। ਨੁਸਰਤ ਫਤਿਹ ਅਲੀ ਖਾਨ ਤੋਂ ਪਹਿਲੇ ਸ਼ੇਰ ਅਲੀ ਮੇਰੇ ਲਈ ਜਿਹੜੇ ਆ ਨਾ ਕਵਾਲ, ਉਹ ਬਹੁਤ ਯਾਨੀ ਕਿ ਉਹਨਾਂ ਨੇ ਮੇਰੇ ਕੰਮ ਦਾ ਮਜ਼ਾ ਲਿਆ। ਉਹ ਸੁਰ ਨੂੰ ਵੀ ਸਮਝਦੇ ਆ, ਤੁਹਾਨੂੰ ਦੱਸੀ ਜਿਹੜਾ ਸੁਰ ਦਾ ਆਵਾਜ਼ ਆ ਨਾ ਉਹਨੂੰ ਉਹ ਸਮਝਦੇ ਆ ਦੋਵੇਂ ਭਰਾ ਬਹੁਤ ਅੱਛੇ ਤਰੀਕੇ ਦੇ ਨਾਲ। ਉਹਨਾਂ ਨੂੰ ਪਤਾ ਵੀ ਸੁਰ ਕੀ ਸ਼ੈ ਹੁੰਦੀ ਹੈ। ਵੈਸੇ ਮੈਂ ਉਹਨਾਂ ਦੇ ਮੁਤਮਿਨ ਹਾਂ ਸੁਰ ਦੇ ਮਾਮਲੇ 'ਚ। ਇੱਕ ਮੁਬਾਰਕ ਨਿਆਜ਼ੀ ਸਾਹਿਬ ਸੀਗੇ, ਤਫੈਲ ਨਿਆਜ਼ੀ ਦੇ ਬੈਗ ਤੇ ਵਾਜਾ ਵਜਾਉਂਦੇ, ਉਹ ਵੀ ਬਹੁਤ ਖੂਬਸੂਰਤ ਬਾਜੇ ਨੂੰ ਪੱਖਾ ਦਿੰਦੇ ਸੀ, ਅੱਛਾ ਸਮਝਦੇ ਸੀ। ਤੇ ਤਫੈਲ ਨਿਆਜ਼ੀ ਸਾਹਿਬ ਨੇ ਵੀ ਮੇਰੇ ਕੋਲ ਹਾਰਮੋਨੀਅਮ ਬਣਵਾਇਆ, ਉਹ ਵੀ ਬੜੇ ਖੁਸ਼ ਹੋਏ। ਯਾਨੀ ਕਿ ਉਹਨਾਂ ਨੂੰ ਵਜਾਉਣ ਦਾ ਵੀ ਜਿਹਨੂੰ ਪਤਾ ਹੋਵੇ ਉਹਨੇ ਹੀ ਮਜ਼ਾ ਲੈਣਾ। ਐਵੇਂ ਜਿੱਦਾਂ ਵੀ ਮਸਲਨ ਬਾਜਾ ਵਜਾਉਣ ਲੱਗ ਪਿਆ ਜਿਵੇਂ ਤਹਾਰਤ ਕਰੀ ਦੀ ਆ ਲੋਟੇ ਨਾਲ, ਇੱਦਾਂ ਪੱਖਾ ਦੇਈ ਜਾਣਾ, ਕੋਈ ਫਾਇਦਾ ਨਹੀਂ ਹੈ। ਯਾਨੀ ਕਿ ਇਹ ਤਰੀਕੇਕਾਰ ਗਲਤ ਨੇ। ਕਈ ਪੱਖਾ ਦਿੰਦੇ ਆ ਬਸ ਅੱਲਾ ਹੀ ਮਾਰਦਾ, ਛੱਲੀਆਂ ਭੁੰਨੀ ਦੀਆਂ। ਵਾਜੇ ਨੂੰ ਓਨਾ ਪੱਖਾ ਦਿਓ ਜਿੰਨੀ ਜ਼ਰੂਰਤ ਹੈਗੀ ਆ। ਉਹ ਗਾ ਇੱਕ ਸਾਜ਼ ਆ ਨਾ, ਹੈ ਜੀ, ਇਹ ਵੀ ਨਹੀਂ ਚੰਗਾ ਹੈਗਾ ਕੰਮ। ਹਰ ਸ਼ੈ ਨਾ ਸਿੱਖਣੀ ਪੁੱਛਣੀ ਪੈਂਦੀ ਹੈ ਇਹਦੇ ਬਾਰੇ। ਇਹਨੂੰ ਰੱਖਣਾ, ਸਾਂਭਣਾ, ਖੋਲ੍ਹਣਾ, ਬੰਦ ਕਰਨਾ। ਕਈ ਇਹਨੂੰ ਸਿੱਧਾ ਹੀ ਬੰਦ ਕਰ ਦਿੰਦੇ, ਆ ਲਓ ਜੀ ਬੰਦ ਹੋ ਗਏ, ਬਾਜਾ ਬੰਦ ਕਰਦਾ ਵਿੱਚ ਹਵਾ ਰਹਿ ਗਈ, ਆ ਲਓ। ਇਹ ਕੋਈ ਤਰੀਕਾ ਕਰ ਬਹੁਤ ਸਾਰੀਆਂ ਪਚੀਦੀਆਂ ਨੇ। ਸ਼ਾਗਿਰਦ ਨੂੰ ਦਵਾ ਬਾਂਹ ਤੋਂ ਫੜੀ ਦੇ, ਤੂੰ ਪੱਖਾ ਪਾੜਨਾ, ਇਹ ਕੀ ਕਰਦਾ ਤੂੰ? ਤੈਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਦਾ ਇਹਨੂੰ ਸਾਂਭਣਾ ਕਿੱਦਾਂ ਰੱਖਣਾ। ਤੈਨੂੰ ਰੱਖ ਕੇ ਉਹਨੂੰ ਕਹਿਣਾ ਇਹਨੂੰ ਅੰਦਰ ਰੱਖਣਾ, ਨੁੱਕਰ ਮਾਰ ਕੇ ਪਾੜ ਤੋੜ ਦੇਣੀ ਨਵੇਂ ਬਾਜੇ ਦੀ। ਕਹਿੰਦੀ ਸੱਚੇ ਉਸਤਾਦ ਜੀ ਮੇਰੇ ਕੋਲ ਹੋ ਗਿਆ। ਇਹਨੂੰ ਸਾਹ ਚੁੱਕ ਕੇ ਰੱਖਣਾ ਵੀ ਬੜੀ ਕਾਰਾਗਰੀ ਦੀ ਗੱਲ ਆ। ਥੱਲੇ ਜ਼ਮੀਨ ਤੇ ਰੱਖਣਾ, ਉਹਨਾਂ ਚਿਰ ਇਹਦੀ ਹਿਫਾਜ਼ਤ ਕਰਨੀ ਆ ਜਿੰਨਾ ਚਿਰ ਸਾਡੇ ਕੋਲ ਮੌਜੂਦ ਆ। ਫਿਰ ਅਗਲੇ ਹਿਫਾਜ਼ਤ ਕਰਦੇ ਆ ਜਿਨ੍ਹਾਂ ਨੇ ਸਿੱਖਿਆ ਹੋਇਆ ਇਹਨੂੰ ਸਾਂਭਣਾ, ਜਿਨ੍ਹਾਂ ਨੇ ਇਹਦੇ ਤੋਂ ਰੋਜ਼ੀ ਕਮਾਉਣੀ ਆ, ਉਹਨਾਂ ਨੂੰ ਇਹਦੇ ਨਾਲ ਬੜਾ ਪਿਆਰ ਹੁੰਦਾ। ਪਹਿਲੇ ਲੋਕ ਜਿਹੜੇ ਸੀ ਉਹ ਗੋਦੀਆਂ ਦੇ ਵਿੱਚ ਲੈ ਕੇ ਨਾ ਆਪਣੇ ਪੱਟਾਂ 'ਚ ਰੱਖ ਕੇ ਸਫ਼ਰ ਕਰਦੇ ਸੀ ਇਹਨਾਂ ਦੇ ਨਾਲ। ਉਹ ਪਾਣੀ ਨਹੀਂ ਸੀ ਪੈਣ ਦੇ, ਮਿੱਟੀ ਕਿਸੇ ਨੂੰ ਵਾਜਾ ਨਹੀਂ ਸੀ ਫੜਾਉਂਦੇ ਹੁੰਦੇ। ਜਿਹੜੇ ਪੁਰਾਣੇ ਬਜ਼ੁਰਗ ਸੀਗੇ ਜਿਹੜੇ ਅਸੀਂ ਦੇਖੇ ਆ ਕਿ ਹਾਰਮੋਨੀਅਮ ਦਾ ਵਸਾਹ ਨਹੀਂ ਸੀ ਕਰਦੇ, ਕਈ ਬੱਸਾਂ ਦੇ ਉੱਤੇ ਰੱਖ ਲੈਂਦੇ ਸੀ, ਨਹੀਂ ਸੀ ਰੱਖਣ ਦਿੰਦੇ। ਉੱਤੋਂ ਫੜਾਉਣ ਲੱਗੇ ਬਰਸਣੀ ਖੁੱਲ੍ਹ ਜਾਣੀ, ਸਿਰ 'ਚ ਵੱਜ ਕੇ ਵਾਜਾ ਟੁੱਟ ਜਾਣਾ, ਕੰਮ ਤੋਂ ਵੀ ਰਹਿ ਜਾਣਾ ਤੇ ਜਾਂਦੇ ਵੀ ਰਹਿਣਾ ਵਿਚਾਰਿਆਂ ਨੇ। ਉਹ ਕਹਿ ਵੀ ਨਾ ਕੁਛ ਵੀ ਸਕਦੇ, ਲੋਕ ਲੜਦੇ ਵੀ ਨਹੀਂ ਛੇਤੀ ਕਿਸੇ ਦੇ ਨਾਲ। ਉਹਨੂੰ ਇਹੀ ਕਹਿਣਾ ਅੱਛਾ ਤੇਰਾ ਭਲਾ ਹੋਵੇ, ਅੰਦਰੋਂ ਤੇ ਦੁਖੀ ਹੋਣਾ ਨਾ।